ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ। ਮੈਂ ਰਾਜਕਰਮਵੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ, ਹਰਜੋਤ ਸਿੰਘ ਖਾਲਸਾ ਜੀ ਸੈਨੋਜੇ ਸਟੂਡੀਓਜ਼ ਤੋਂ ਜੁੜ ਚੁੱਕੇ ਨੇ। ਜੀ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਸਤੰਬਰ ਦੀ 16 ਤਰੀਕ ਆ, ਦਿਨ ਵੀਰਵਾਰ ਆ, ਅਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 408272 2500। ਇਸ ਦੇ ਨਾਲ ਅਮਰਜੀਤ ਸਿੰਘ ਫਰੈਜ਼ਨੋ ਤੋਂ ਜ਼ੈਂਡਰ ਮੌਰਗੇਜ ਅਤੇ ਰੀਅਲ ਏਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 5599052575। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 4159090503। ਅਵਤਾਰ ਸਿੰਘ ਮੰਜ਼ਲ, ਗੁਰਪਾਲ ਸਿੰਘ ਸੋਹਲ, ਗਲੋਵਿਸ, ਪ੍ਰਿਤਪਾਲ ਸਿੰਘ ਅਟਵਾਲ, ਐਲਗਰੋਵ, ਕੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਹਾਈਵੇ 99 180 ਦੇ ਕਾਰਨਰ 'ਤੇ 53 ਫੁੱਟੀ ਟ੍ਰੇਲਰ 'ਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਇਹਨਾਂ ਦੇ ਕੋਲ ਡਰਾਈਵ ਐਂਡ ਟ੍ਰੇਲਰਸ ਰੈਂਟ ਲਈ ਉਪਲਬਧ ਹਨ ਅਤੇ ਸ਼ਾਪ ਦੇ ਲਈ ਮਕੈਨਿਕ ਦੀ ਜ਼ਰੂਰਤ ਹੈ। ਕਾਲ 5592663737। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤਾਂ ਸਭ ਤੋਂ ਪਹਿਲਾਂ ਜਿਹੜੀ ਫਰਾਂਸ ਦੀ ਸਰਕਾਰ ਆ ਉਹ ਬਹੁਤ ਅਪਸੈਟ ਹੈਗੀ ਆ। ਅਮਰੀਕਾ ਤੋਂ ਤਾਂ ਹੈਗੀ ਆ, ਆਸਟ੍ਰੇਲੀਆ ਤੋਂ ਜ਼ਿਆਦਾ ਆ। ਕਹਿੰਦੇ ਭਈ ਆਸਟ੍ਰੇਲੀਆ ਵਾਲਿਆਂ ਨੇ ਸਾਨੂੰ ਬੈਕ ਸਟੈਪ ਕੀਤਾ ਹੈਗਾ। ਜਿਹੜੀ ਕੱਲ੍ਹ ਆਪਾਂ ਦੱਸਿਆ ਸੀ ਸਬਮਰੀਨ ਦੀ ਡੀਲ ਹੋਈ ਹੈਗੀ ਆ US, UK ਅਤੇ ਆਸਟ੍ਰੇਲੀਆ ਦੇ ਵਿੱਚ। ਸੋ ਇਹਨੂੰ ਦੇਖਦੇ ਹੋਏ ਫਰੈਂਚ ਆਫੀਸ਼ੀਅਲਸ ਜਿਹੜੇ ਆ ਉਹਨਾਂ ਨੇ ਇੱਕ ਵੱਡੀ ਜਿਹੜੀ ਆ ਆਪਣਾ ਕੋਈ ਅਵਾਰਡ ਗਾਲਾ ਟਾਈਪ ਰੱਖਿਆ ਹੋਇਆ ਸੀ, ਪਾਰਟੀ ਰੱਖੀ ਹੋਈ ਸੀ ਵਾਸ਼ਿੰਗਟਨ DC 'ਚ। ਉਹ ਉਹਨਾਂ ਨੇ ਕੈਂਸਲ ਕਰ ਦਿੱਤੀ। ਕਹਿੰਦੇ ਭਈ ਅਸੀਂ ਜਿਹੜਾ US, UK ਅਤੇ ਆਸਟ੍ਰੇਲੀਆ ਦਾ ਸਿਕਿਉਰਿਟੀ ਪਾਰਟਨਰਸ਼ਿਪ ਹੋਇਆ, ਖਾਸ ਕਰਕੇ ਸਬਮਰੀਨ ਨੂੰ ਲੈ ਕੇ, ਉਹਦੇ ਜਿਹੜਾ ਅਗੇਂਸਟ ਹੈਗੇ ਆ। ਸੋ ਇਹ ਦੇਖਦੇ ਹਾਂ ਵੀ ਹਾਲਾਂਕਿ ਜਿਹੜਾ ਫਰਾਂਸ ਆ ਉਹ USA ਦਾ ਵੀ ਕਾਫੀ ਵਧੀਆ ਜਿਹੜਾ ਫਰੈਂਡ ਰਿਹਾ ਹੈਗਾ ਪਿਛਲੇ ਸਾਲਾਂ ਦੇ ਵਿੱਚ। ਸੋ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਇਹਦੇ ਜਿਹੜੇ ਕੀ ਰਿਜ਼ਲਟ ਨਿਕਲਦੇ ਤਾਂ ਬਾਅਦ ਦੇ ਵਿੱਚ ਹੀ ਪਤਾ ਲੱਗੂਗਾ। ਜੀ ਬਿਲਕੁਲ। ਅਸਲ ਦੇ ਵਿੱਚ ਕਹਿੰਦੇ ਆਸਟ੍ਰੇਲੀਆ ਅਤੇ ਫਰਾਂਸ ਦੇ ਦਰਮਿਆਨ ਲੰਮੇ ਚਿਰ ਤੋਂ ਸਬਮਰੀਨ ਕੰਟਰੈਕਟ ਚੱਲਦਾ ਆ ਰਿਹਾ ਆ। ਸੋ ਇਹ ਉਸ ਦੇ ਉੱਤੇ ਵਾਰ ਜਿਹੜਾ ਆ ਫਰਾਂਸ ਨੇ ਸਮਝਿਆ ਆ ਵੀ ਆਸਟ੍ਰੇਲੀਆ ਨੇ ਅਮਰੀਕਾ ਦੇ ਨਾਲ ਇਹ ਜਿਹੜਾ ਹੱਥ ਮਿਲਾਇਆ ਆ ਉਹ ਆਪਣੇ ਕੰਟਰੈਕਟ ਤੋਂ ਜਿਹੜੇ ਉਹ ਪਿੱਛੇ ਭੱਜ ਰਹੇ ਹੈਗੇ ਆ। ਸੋ ਇਹ ਹੁਣ ਦੇਖਦੇ ਹਾਂ ਕੀ ਹੁੰਦਾ ਆ। ਉੱਧਰ ਕਹਿੰਦੇ ਵੀ ਬਾਕੀ ਜਿਹੜੀਆਂ ਸੈਲੀਬ੍ਰੇਸ਼ਨ ਇਸ ਸੰਬੰਧ ਦੇ ਵਿੱਚ ਹੋਣੀ ਸੀ, ਬੈਟਲ ਆਫ ਕੇਪਸ ਦੀ 240ਵੀਂ ਜਿਹੜੀ ਐਨੀਵਰਸਰੀ ਆ ਉਹ ਮਨਾਈ ਜਾ ਰਹੀ ਸੀ। ਉਸੇ ਸੰਬੰਧ ਦੇ ਵਿੱਚ ਜਿਹੜੀ ਪਾਰਟੀ ਹੋਣੀ ਸੀਗੀ ਅਤੇ ਉਸ ਨੂੰ ਇਹਨਾਂ ਨੇ ਹੁਣ ਰੱਦ ਕਰ ਦਿੱਤਾ ਆ। ਨਿਊਯਾਰਕ ਟਾਈਮਸ ਨੇ ਸਭ ਤੋਂ ਪਹਿਲਾਂ ਜਿਹੜੀ ਆ ਇਸ ਕੈਂਸਲੇਸ਼ਨ ਦੀ ਕਹਿੰਦੇ ਰਿਪੋਰਟ ਆ ਉਹ ਪੇਸ਼ ਕੀਤੀ ਸੀ। ਸੋ ਫਰਾਂਸ ਵਾਲੇ ਖਾਸੇ ਜਿਹੜੇ ਆ ਉਹ ਨਾਰਾਜ਼ ਨਜ਼ਰ ਜਿਹੜੇ ਉਹ ਆ ਰਹੇ ਨੇ। US ਸੈਕਟਰੀ ਆਫ ਸਟੇਟ ਜਿਹੜੇ ਐਂਟਨੀ ਬਲਿੰਕਨ ਆ ਉਹਨਾਂ ਨੇ ਪੱਤਰਕਾਰਾਂ ਨੂੰ ਜਿਹੜਾ ਉਹ ਦੱਸਿਆ ਸੀਗਾ ਵੀ ਉਹ ਅਤੇ ਨਾਲ ਜਿਹੜੇ ਡਿਫੈਂਸ ਸਕੱਤਰ ਲੋਇਡ ਆਸਟਿਨ ਆ ਉਹਨਾਂ ਨੇ ਆਪਣੇ ਫਰਾਂਸ ਦੇ ਜਿਹੜੇ ਉਹਨਾਂ ਦੇ ਬਰਾਬਰ ਦੇ ਕਾਊਂਟਰ ਪਾਰਟਸ ਹੈਗੇ, ਲੀਡਰਸ ਆ, ਉਹਨਾਂ ਦੇ ਨਾਲ ਗੱਲਬਾਤ ਜਿਹੜੀ ਉਹ ਕੀਤੀ ਸੀਗੀ ਸਿਕਿਉਰਿਟੀ ਪੈਕਟ ਪਹਿਲੋਂ ਪਰਦਾ ਚੱਕਣ ਤੋਂ ਪਹਿਲਾਂ। ਸੋ ਇਹ ਹੁਣ ਕਹਿੰਦੇ ਵੀ ਮੈਂ ਆਪਣੇ ਹੁਣ ਆਸਟ੍ਰੇਲੀਅਨ ਪਾਰਟਨਰਸ ਦੇ ਉੱਤੇ ਛੱਡਦਾ ਹਾਂ ਵੀ ਉਹਨਾਂ ਜਿਨ੍ਹਾਂ ਨੇ ਇਹ ਨਵੀਂ ਟੈਕਨੋਲੋਜੀ ਖਰੀਦੀ ਆ ਉਹਨਾਂ ਨੇ ਆਪਣੇ ਦੂਜੇ ਇਹਨਾਂ ਸਾਥੀਆਂ ਨੂੰ ਕਿੱਦਾਂ ਸਮਝਾਉਣਾ ਆ ਜਾਂ ਮਨਾਉਣਾ ਹੈਗਾ ਆ। ਪਰ ਇਹ ਵੀ ਫਰਾਂਸ ਵਾਲੇ ਜਿਹੜੇ ਖਾਸੇ ਨਾਰਾਜ਼ ਜਿਹੜੇ ਆ ਉਹ ਹੋ ਚੁੱਕੇ ਨੇ।
ਜੀ ਮੈਨੂੰ ਲੱਗ ਲਿਆ ਹਰਜੋਤ ਸਿੰਘ ਹੁਣਾਂ ਦੇ ਨਾਲ ਜਿਹੜਾ ਆ ਕੰਟੈਕਟ ਆ ਉਹ ਸ਼ਾਇਦ ਟੁੱਟ ਚੁੱਕਾ ਹੈ। ਚਲੋ ਆਪਾਂ ਉਹਨਾਂ ਦੇ ਨਾਲ ਮੁੜ ਦੁਬਾਰਾ ਗੱਲਬਾਤ ਜਿਹੜਾ ਸੰਪਰਕ ਜੋੜਨ ਦੀ ਜਿਹੜੀ ਉਹ ਕੋਸ਼ਿਸ਼ ਕਰਦੇ ਹਾਂ। ਉਨੀ ਦੇਰ ਤੱਕ ਅਗਲੀ ਜਿਹੜੀ ਆਪਾਂ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ। US ਬਾਰਡਰ ਏਜੰਟਸ ਆ ਉਹਨਾਂ ਨੂੰ ਇੱਕ ਟੌਡਲਰ ਛੋਟੀ ਉਮਰ ਦਾ ਅਤੇ ਇੱਕ ਬੇਬੀ ਨਵ ਜਨਮਿਆ ਬੱਚਾ ਜਿਹੜਾ ਆ ਉਹ ਰੀਓ ਗ੍ਰਾਂਡੇ ਵੈਲੀ ਦੇ ਵਿੱਚ ਅਬੈਂਡਨਡ ਜਿਹੜਾ ਉਹ ਮਿਲਿਆ ਹੈਗਾ ਆ। ਸੋ ਇਹ ਜਿਹੜਾ US ਦੇ ਬਾਰਡਰ ਏਜੰਟਸ ਆ ਉਹਨਾਂ ਨੇ ਇਸ ਦੇ ਪ੍ਰਤੀ ਜਿਹੜੀ ਜਾਣਕਾਰੀ ਆ ਉਹ ਦਿੱਤੀ ਹੈਗੀ ਆ। ਸੋ ਇਹ ਬੜੀ ਮੰਦਭਾਗੀ ਜਿਹੜੀ ਗੱਲ ਆ ਇਸ ਤਰੀਕੇ ਦੇ ਨਾਲ ਜਿਹੜੀ ਦੇਖਣ ਨੂੰ ਜਿਹੜਾ ਉਹ ਮਿਲ ਰਿਹਾ ਹੈਗਾ ਆ। ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਜਿਹੜੇ ਬੱਚੇ ਆ ਜਿਨ੍ਹਾਂ ਨੂੰ ਨਾਬਾਲਗ ਆਖਿਆ ਜਾਂਦਾ ਆ ਉਹ ਜਿਹੜੇ ਆ ਉਹ ਜਿਹੜੇ ਦੇਖੇ ਜਾ ਰਹੇ ਆ ਵੀ ਉਹਨਾਂ ਨੂੰ ਉਸ ਦੇ ਉੱਤੇ ਛੱਡਿਆ ਜਾਂਦਾ ਹੈ। ਬਾਰਡਰ ਦੇ ਉੱਤੇ ਜਿਹੜਾ ਉਹ ਛੱਡਿਆ ਗਿਆ ਸੀਗਾ ਅਤੇ ਇਕੱਲਿਆਂ ਨੂੰ ਜਿਹੜਾ ਉੱਧਰ ਆਇਆ ਆ। ਈਗਲ ਪਾਸ ਟੈਕਸਸ ਦੇ ਨਜ਼ਦੀਕ ਜਿਹੜਾ ਆ ਇਸ ਹਫਤੇ ਇਹ ਇੱਕ ਟੌਡਲਰ ਬੱਚੀ ਅਤੇ ਨਾਲ ਉਸ ਦਾ ਬੇਬੀ ਬ੍ਰਦਰ ਆ ਉਹ ਦੇਖੇ ਗਏ। ਬੜੀ ਕਹਿੰਦੇ ਵੀ ਦਿਲ ਤੋੜਵੀਂ ਡਿਸਕਵਰੀ ਜਿਹੜੀ ਆ ਉਹ ਏਜੰਸੀ ਨੇ ਜਿਹੜੀ ਉਹ ਕੀਤੀ ਆ ਅਤੇ ਉਹ ਫੋਟੋ ਬਾਅਦ ਦੇ ਵਿੱਚ ਉਹਨਾਂ ਨੇ ਨਸ਼ਰ ਵੀ ਜਿਹੜੀ ਉਹ ਕੀਤੀ ਆ। ਸੋ ਇਹ ਕਹਿੰਦੇ ਵੀ 2 ਸਾਲਾਂ ਦੀ ਉਹ ਜਿਹੜੀ ਲੜਕੀ 2 ਸਾਲਾਂ ਦੀ ਜਿਹੜੀ ਉਹ ਇੱਕ ਬੱਚੀ ਅਤੇ 3 ਮਹੀਨੇ ਦਾ ਜਿਹੜਾ ਮੁੰਡਾ ਆ ਉਹ ਦੋਨੋਂ ਹੀ ਹੌਂਡਰਸ ਦੇ ਜਿਹੜੇ ਹੈਗੇ ਨੇ ਅਤੇ ਉਹ ਦੋਨੋਂ ਭੈਣ ਭਰਾ ਜਿਹੜੇ ਉਹ ਦੱਸੇ ਜਾਂਦੇ ਆ ਉਹ ਉਹਨਾਂ ਨੂੰ ਉੱਥੋਂ ਲੱਭੇ ਹੈਗੇ ਨੇ। ਸੋ ਇਹ ਬਹੁਤ ਮੰਦਭਾਗੀ ਜਿਹੜੀ ਗੱਲ ਆ ਉਹ ਵਾਪਰੀ ਹੈਗੀ ਆ। ਅਗਲੀ ਜਿਹੜੀ ਆਪਾਂ ਗੱਲ ਜੇ ਕਰਦੇ ਜਾਈਏ ਹੈਲਰੀ ਕਲਿੰਟਨ ਦੇ 2016 ਦੇ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਦਾ ਜਿਹੜਾ ਇੱਕ ਅਟਰਨੀ ਸੀਗਾ ਲਾਇਰ ਸੀਗਾ ਉਸ ਨੂੰ FBI ਦੇ ਦੁਆਰਾ ਚਾਰਜ ਜਿਹੜਾ ਹੁਣ ਕੀਤਾ ਗਿਆ ਹੈਗਾ ਆ। ਚਾਰਜ ਇਸ ਸੰਬੰਧ ਦੇ ਵਿੱਚ ਕੀਤਾ ਗਿਆ ਆ ਵੀ ਇਸ ਨੇ ਜਿਹੜੀ ਆ ਉਹ ਝੂਠ ਬੋਲਿਆ ਸੀਗਾ FBI ਨੂੰ। ਸੋ ਇਸੇ ਜਿਹੜੇ ਸੰਬੰਧ ਦੇ ਵਿੱਚ ਸਭ ਨੂੰ ਯਾਦ ਹੋਣਾ ਹੈ ਵੀ ਉਸ ਟਾਈਮ ਦੇ ਉੱਤੇ ਕਿੰਨਾ ਜਿਹੜਾ ਵਿਵਾਦ ਜਿਹੜਾ ਰੌਲਾ ਆ ਪੂਰਨ ਤੌਰ ਦੇ ਉੱਤੇ ਜਿਹੜਾ ਉਹ ਰਿਹਾ ਸੀਗਾ ਵੀ ਕਿਸ ਤਰੀਕੇ ਦੇ ਨਾਲ ਹੈਲਰੀ ਕਲਿੰਟਨ ਦੀਆਂ ਜਿਹੜੀਆਂ ਈਮੇਲਸ ਦਾ ਜਿਹੜਾ ਉਹ ਮਸਲਾ ਸੀਗਾ। ਉੱਧਰ ਕਹਿੰਦੇ ਵੀ ਇਹ ਜਿਹੜਾ ਮਸਲਾ ਜੁੜਿਆ ਰਿਹਾ ਸੀਗਾ ਜਿਹੜਾ ਟਰੰਪ ਅਤੇ ਰਸ਼ੀਆ ਦੇ ਸੰਬੰਧ ਦੇ ਵਿੱਚ ਜਿਹੜੀ ਇਨਵੈਸਟੀਗੇਸ਼ਨ ਹੋ ਰਹੀ ਸੀਗੀ ਉਸ ਦੇ ਨਾਲ ਇਹ ਜੁੜਿਆ ਮਸਲਾ ਸੀਗਾ। ਉਸ ਮਾਮਲੇ ਦੇ ਵਿੱਚ ਇਸ ਵਕੀਲ ਨੇ ਝੂਠ ਜਿਹੜਾ ਉਹ ਬੋਲਿਆ ਸੀ। ਸੋ ਇਸ ਕਰਕੇ ਉਸ ਨੂੰ ਹੁਣ ਚਾਰਜ ਕੀਤਾ ਜਾ ਰਿਹਾ ਹੈਗਾ। ਮਾਈਕਲ ਸਸਮੈਨ ਨਾਂ ਦਾ ਜਿਹੜਾ ਇਹ ਬੰਦਾ ਹੈਗਾ ਆ ਸੋ ਉਸ ਨੂੰ ਹੁਣ ਚਾਰਜ ਕੀਤਾ ਗਿਆ ਆ। ਜੀ ਅਗਲੀ ਖਬਰ ਜਿਹੜੀ ਆ ਉਹ ਆ ਰਹੀ ਆ ਵੀ ਪ੍ਰਾਈਮ ਮਿਨਿਸਟਰ ਮੋਦੀ ਇੰਡੀਆ ਦੇ ਜਿਹੜੇ ਪ੍ਰਾਈਮ ਮਿਨਿਸਟਰ ਆ ਉਹ USA ਨੂੰ ਵਿਜ਼ਿਟ ਕਰਨ ਆ ਰਹੇ ਆ ਤੇ ਇੰਡੀਆ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਅਖਬਾਰਾਂ ਆ ਉਹਨਾਂ ਨੇ ਇਹ ਲਿਖਣਾ ਸ਼ੁਰੂ ਕਰਤਾ ਵੀ ਉੱਥੇ ਜੀ ਖਾਲਿਸਤਾਨੀ ਇਹਨਾਂ ਦਾ ਵਿਰੋਧ ਕਰਨਗੇ। ਸੋ ਇੱਥੇ ਵਿਰੋਧ ਬਹੁਤ ਵੱਖ-ਵੱਖ ਆਰਗੇਨਾਈਜੇਸ਼ਨਸ ਵੱਲੋਂ ਹੋਊਗਾ। ਸਿੱਖਾਂ ਵੱਲੋਂ ਤਾਂ ਨੈਚੁਰਲੀ ਹੋਣਾ ਹੀ ਹੋਣਾ ਆ। ਫਾਰਮਰਸ ਜਿਹੜੇ ਆ ਮਿਨੋਰਟੀਜ਼ ਸੋ ਕਾਫੀ ਵੱਡਾ ਵਿਰੋਧ ਕਹਿੰਦੇ ਇਸ ਵਾਰੀ ਜਿਹੜਾ ਪ੍ਰਾਈਮ ਮਿਨਿਸਟਰ ਮੋਦੀ ਆ ਉਹਨਾਂ ਦਾ ਵਾਸ਼ਿੰਗਟਨ DC ਦੇ ਵਿੱਚ ਹੋਊਗਾ। ਜੀ 24-25 ਤਰੀਕ ਨੂੰ ਆਈ ਥਿੰਕ ਮੋਦੀ ਜਿਹੜਾ ਆ ਦੌਰੇ ਦੇ ਉੱਤੇ ਅਮਰੀਕਾ ਦੇ ਉੱਤੇ ਆ ਰਿਹਾ ਜੋ ਬਾਈਡਨ ਦੇ ਨਾਲ ਪ੍ਰੈਜ਼ੀਡੈਂਟ ਜੋ ਬਾਈਡਨ ਦੇ ਨਾਲ ਕਹਿੰਦੇ ਵੀ ਉਹਨਾਂ ਦੀ ਮੁਲਾਕਾਤ ਹੋਣ ਜਾਰੀ ਹੈਗੀ ਆ। ਇਹ ਹੁੰਦਾ ਆ ਵੀ ਜਦੋਂ ਵੀ ਕੋਈ ਇਸ ਤਰੀਕੇ ਦੇ ਨਾਲ ਵੱਡਾ ਕਹਿ ਲਓ ਵੀ ਵੱਡੇ ਮੁਲਕ ਦਾ ਕੋਈ ਹੁਣ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਆਉਂਦਾ ਸਾਡੇ ਰਾਸ਼ਟਰਪਤੀ ਵੀ ਉਹਨੂੰ ਜਾ ਕੇ ਮਿਲਦੇ ਨੇ ਪਰ ਲੱਗਦਾ ਹੈ ਵੀ ਇਹ ਦੌਰਾ ਵੀ ਵਿਵਾਦਾਂ ਦੇ ਵਿੱਚ ਘਿਰਿਆ ਰਹਿ ਸਕਦਾ ਆ। ਪਹਿਲਾਂ ਤਾਂ ਇਹਨਾਂ ਨੇ ਹਿਊਸਟਨ ਟੈਕਸਸ ਦੇ ਵਿੱਚ ਏਡੀਆਂ ਵੱਡੀਆਂ ਖੁਦ ਇਲੈਕਸ਼ਨ ਇੱਕ ਹਿਸਾਬ ਦੇ ਨਾਲ ਰੈਲੀਆਂ ਕੀਤੀਆਂ ਸੀ। ਹੁਣ ਦੇਖਣਾ ਹੋਊਗਾ ਵੀ ਇਸ ਵਾਰ ਇੱਦਾਂ ਹੋ ਸਕੇਗਾ ਕਿ ਨਹੀਂ ਪਰ ਮੈਨੂੰ ਨਹੀਂ ਲੱਗਦਾ ਹਰਜੋਤ ਸਿੰਘ ਜੀ ਇਸ ਵਾਰ ਮੋਦੀ ਕੋਈ ਇੱਦਾਂ ਦਾ ਪੰਗਾ ਲੈਣ ਦੀ ਕੋਸ਼ਿਸ਼ ਕਰੂਗਾ ਕਿਉਂਕਿ ਵਿਰੋਧ ਇਸ ਦਾ ਖਾਸਾ ਜ਼ਿਆਦਾ ਜਿਹੜਾ ਉਹ ਹੋ ਰਿਹਾ ਹੈਗਾ ਆ। ਇੱਥੋਂ ਤੱਕ ਕਿ ਵੀ ਕਾਫੀ ਲੋਕ ਜਿਹੜੇ ਪਹਿਲਾਂ ਵੀ ਜਿਹੜੇ ਆਏ ਹੋਏ ਆ ਮੋਦੀ ਦੀਆਂ ਖਾਸ ਕਰਕੇ ਜਿਹੜੀਆਂ ਹਿੰਦੂਤਵ ਨੀਤੀਆਂ ਆ ਉਸ ਤੋਂ ਬਹੁਤ ਜ਼ਿਆਦਾ ਉਹ ਪਰੇਸ਼ਾਨ ਹੈਗੇ ਆ। ਉਹ ਸੇਮ ਜਿਹੜੀਆਂ ਨੀਤੀਆਂ ਇੱਥੋਂ ਤੱਕ ਕਿ ਸਿਸਕੋ ਵਰਗੀ ਕੰਪਨੀ ਦੇ ਵਿੱਚ ਵੀ ਜਿਹੜੀਆਂ ਦੇਖਣ ਨੂੰ ਮਿਲੀਆਂ ਜਿੱਥੇ ਕਿ ਕਹਿ ਲਓ ਵੀ ਜਿਹੜੇ ਦਲਿਤ ਭਾਈਚਾਰੇ ਦੇ ਨਾਲ ਸੰਬੰਧਿਤ ਕੰਮ ਕਰਨ ਵਾਲੇ ਸੀ ਉਹਨਾਂ ਨੇ ਬਹੁਤ ਸਾਰੀਆਂ ਸ਼ਿਕਾਇਤਾਂ ਵੀ ਜਿਹੜੀਆਂ ਉਹ ਕੀਤੀਆਂ ਸੀਗੀਆਂ। ਬਿਲਕੁਲ ਸੋ ਵੱਡੀਆਂ ਜਿਹੜੀਆਂ USA ਦੀਆਂ ਅਖਬਾਰਾਂ ਈਵਨ ਸੈਨੋ ਦੇ ਮਰਕਰੀ ਨਿਊਜ਼ ਵਗੈਰਾ ਉਹਨਾਂ ਨੇ ਵੀ ਸਟੋਰੀ ਰਨ ਕੀਤੀ ਵੀ ਕਿਸ ਤਰ੍ਹਾਂ
ਜਿਹੜੇ ਦਲਿਤ ਭਾਈਚਾਰੇ ਦੇ ਇੰਜੀਨੀਅਰ ਆ ਉਹਨਾਂ ਨੂੰ ਜਿਹੜੇ ਪੰਡਿਤ ਭਾਈਚਾਰੇ ਦੇ ਇੰਜੀਨੀਅਰ ਆ ਉਹਨਾਂ ਵੱਲੋਂ ਪਰੇਸ਼ਾਨ ਕੀਤਾ ਜਾਂਦਾ ਕੰਪਨੀ ਦੇ ਵਿੱਚ। ਸੋ ਇਹ ਵੱਡਾ ਇਸ਼ੂ ਆ। ਇੰਡੀਆ ਦੀ ਸਰਕਾਰ ਸਿਰਫ ਇਹਨੂੰ ਇਹ ਸ਼ੋਅ ਕਰਨਾ ਚਾਹੁੰਦੀ ਆ ਵੀ ਦੇਖੋ ਜੀ ਉੱਥੇ ਤਾਂ ਖਾਲਿਸਤਾਨੀਆਂ ਨੇ ਰੌਲਾ ਪਾਉਣਾ ਤੇ ਖਾਲਿਸਤਾਨੀਆਂ ਦੀ ਜਿਹੜੀ ਸਪੋਰਟ ਆ ਉਹ ISI ਵਾਲੇ ਕਰਦੇ ਆ। ਸੋ ਜਿਹੜਾ ਉਹਨਾਂ ਦਾ ਰਟਿਆ ਰਟਾਇਆ ਜਿਹੜਾ ਉਹ ਬਿਆਨ ਹੁੰਦਾ ਆ। ਹਾਲਾਂਕਿ ਸਭ ਤੋਂ ਵੱਡਾ ਇਸ਼ੂ ਇਸ ਟਾਈਮ ਦੇ ਉੱਤੇ ਕਿਸਾਨਾਂ ਦਾ ਹੈਗਾ ਆ। 10 ਮਹੀਨਿਆਂ ਤੋਂ ਆਪਣੇ ਜਿਹੜੇ ਬਜ਼ੁਰਗ ਮਾਤਾਵਾਂ ਜਿਹੜੀਆਂ ਆ ਉੱਥੇ ਵਿਚਾਰੇ ਗਰਮੀ ਦੇ ਵਿੱਚ ਵੀ ਮੀਂਹ ਦੇ ਵਿੱਚ ਵੀ ਜਿਹੜੇ ਇੱਕ ਤਰ੍ਹਾਂ ਨਾਲ ਰੋਲ ਰਹੇ ਹੈਗੇ ਆ। ਸੋ ਇਸ ਵਾਰੀ ਬਹੁਤ ਵੱਡਾ ਪ੍ਰੋਟੈਸਟ ਹੋਊਗਾ, ਇਹ ਲੱਗਦਾ ਹੀ ਆ। ਤੇ ਜੀ ਅਗਲੀ ਖਬਰ ਜਿਹੜੀ ਆ ਪੈਕੇਜ ਨੂੰ ਲੈ ਕੇ ਹੈਗੀ ਆ। ਜਿਹੜਾ ਪੀਪਲਜ਼ ਪੈਕੇਜ ਆ, $3.5 ਟ੍ਰਿਲੀਅਨ ਦਾ ਜਿਹੜਾ ਬਿੱਲ ਡੈਮੋਕ੍ਰੇਟ ਲੈ ਕੇ ਆ ਰਹੇ ਆ। ਹੁਣ 2 ਸੈਨੇਟਰ ਕ੍ਰਿਸਟਨ ਸਿਨਾਮਾ ਜਿਹੜੀ ਐਰੀਜ਼ੋਨਾ ਤੋਂ ਆ ਤੇ ਉਹ ਵੀ ਇਹਦਾ ਆਪੋਜੀਸ਼ਨ ਕਰ ਰਹੀ ਹੈਗੀ ਆ। ਤੇ ਦੂਸਰਾ ਜਿਹੜਾ ਸੈਨੇਟਰ ਮੈਂਸ਼ਨ ਹੈਗੇ ਆ ਉਹ ਆਪਾਂ ਨੂੰ ਪਤਾ ਹੀ ਹੈਗਾ ਵੀ ਉਹ ਤਾਂ ਪਹਿਲਾਂ ਤੋਂ ਹੀ ਕਾਫੀ ਵਿਰੋਧ ਕਰ ਰਿਹਾ। ਸੋ ਡੈਮੋਕ੍ਰੇਟਿਕ ਪਾਰਟੀ ਕਾਫੀ ਜਿਹੜੀ ਕੋਸ਼ਿਸ਼ ਕਰ ਰਹੀ ਆ ਵੀ ਦੋਨਾਂ ਨੂੰ ਜਿਹੜਾ ਇੱਕ ਤਰ੍ਹਾਂ ਨਾਲ ਮਨਾ ਕੇ ਕਿੱਥੇ ਆਪਾਂ ਕੱਟ ਵੱਢ ਕਰ ਸਕਦੇ ਹੈਗੇ ਆ ਤੇ ਉਹਨਾਂ ਨੂੰ ਨਾਲ ਲਾਇਆ ਜਾਵੇ ਤਾਂ ਕਿ ਇਹ ਜਿਹੜਾ ਬਿੱਲ ਆ ਉਸ ਨੂੰ ਪਾਸ ਕੀਤਾ ਜਾਵੇ। ਜੀ ਜੀ ਸੋ ਕਾਫੀ ਜਿਹੜਾ ਹੈਗਾ ਆ। ਸੋ ਬਾਈਡਨ ਹੁਣਾਂ ਦੀ ਕੱਲ੍ਹ ਮੁਲਾਕਾਤ ਹੋਈ ਸੀ ਇਹਨਾਂ ਦੋਨਾਂ ਦੇ ਨਾਲ, ਜਿਹੜੇ ਕ੍ਰਿਸਟਨ ਸਿਨੇਮਾ ਤੇ ਜੋ ਮੈਂਸ਼ਨ ਦੇ ਨਾਲ। ਹੁਣੇ ਨਹੀਂ ਪਤਾ ਵੀ ਕੋਈ ਭਰੋਸਾ ਉਹਨਾਂ ਦੋਨਾਂ ਨੂੰ ਰਾਸ਼ਟਰਪਤੀ ਖੁਦ ਦਿਵਾਉਣ ਦੇ ਵਿੱਚ ਕਾਮਯਾਬ ਰਹੇ ਆ ਜਾਂ ਨਹੀਂ। ਕ੍ਰਿਸਟਨ ਸਿਨੇਮਾ ਨੇ ਉੱਦਾਂ ਇਹ ਕਿਹਾ, ਕਹਿੰਦੇ ਵੀ ਮੈਂ ਸਪੋਰਟ ਕਰਦੀ ਇਸ ਪ੍ਰੋਸੈਸ ਦੀ ਸ਼ੁਰੂਆਤ ਦੀ, ਪਰ $3.5 ਟ੍ਰਿਲੀਅਨ ਦੀ ਜਿਹੜੀ ਲਾਗਤ ਹੈਗੀ ਆ ਉਸ ਨੂੰ ਮੈਂ ਜਿਹੜੀ ਆ ਉਹ ਸਪੋਰਟ ਨਹੀਂ ਕਰਦੀ। ਸੋ ਇਹ ਸੈਨੇਟ ਜਿਹੜੀ ਡੈਮੋਕ੍ਰੇਟ ਹੈਗੀ ਆ ਜਿਸ ਨੇ ਕੰਸਰਨ ਜਿਹੜਾ ਆ ਇਹ ਕਹਿੰਦੇ ਆ ਵੀ ਇਹ ਪਹਿਲਾਂ ਜਤਾਇਆ ਸੀ ਤੇ ਫਿਰ ਬਾਅਦ ਦੇ ਵਿੱਚ ਜਿਹੜੇ ਜੋ ਮੈਂਸ਼ਨ ਆ ਉਹਨਾਂ ਨੇ ਵੀ ਜਿਹੜਾ ਇਸ ਦੇ ਉੱਤੇ ਕੰਸਰਨ ਜਤਾਇਆ ਹੈਗਾ ਆ। ਸੋ ਲੈਟਸ ਸੀ ਜਿਹੜਾ ਹਰਜੋਤ ਸਿੰਘ ਜੀ ਕੀ ਬਣਦਾ, ਪਰ ਆਪਸ ਦੇ ਵਿੱਚ ਗੁੱਥਮ ਗੁੱਥਾ ਹੋ ਰਹੇ ਆ। ਉੱਧਰ 27 ਸਤੰਬਰ ਦੇ ਦਿਨ ਬਹੁਤ ਨਜ਼ਦੀਕ ਜਿਹੜਾ ਉਹ ਆ ਰਿਹਾ ਹੈਗਾ। 10 ਕੁ ਦਿਨ ਦਾ ਵਕਫਾ ਜਿਹੜਾ ਉਹ ਰਹਿ ਗਿਆ ਆ। ਉਸ ਤੋਂ ਪਹਿਲਾਂ ਹਾਊਸ ਦੇ ਵਿੱਚ ਜਿਹੜਾ ਨੈਂਸੀ ਪਲੋਸੀ ਉਹਨੇ ਭਰੋਸਾ ਦਵਾਇਆ ਸੀਗਾ ਵੀ ਜਿਹੜਾ ਬਾਈ ਪਾਰਟੀਜ਼ਨ ਅਦਰਵਾਈਜ਼ ਜਿਹੜਾ ਬਿੱਲ ਹੈਗਾ ਉਸ ਨੂੰ ਜਿਹੜਾ ਉਹ ਲਿਆਂਦਾ ਜਾਵੇਗਾ। ਅਤੇ ਅਜੇ ਇਹ ਜਿਹੜਾ ਬਿੱਲ ਆ ਹਾਊਸ ਦੇ ਵਿੱਚ ਵੀ ਪੇਸ਼ ਨਹੀਂ ਹੋਇਆ ਹੈਗਾ। ਸੋ 10 ਦਿਨ ਹੁੰਦੇ ਤਾਂ ਵੈਸੇ ਬਹੁਤ ਆ ਜੇ ਜਿਹੜੇ ਰਾਜਨੀਤੀ ਦੇ ਨਾਲ ਜੁੜੇ ਹੋਏ ਲੋਕਾਂ ਨੇ ਆਪਸ ਦੇ ਵਿੱਚ ਜੇ ਕੋਈ ਸਮਝੌਤਾ ਵਗੈਰਾ ਕਰਨਾ ਹੋਵੇ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰ ਜਾਈਏ, ਟੈਕਸਸ ਦੇ ਗਵਰਨਰ ਆ ਗ੍ਰੈਗ ਐਬਟ, ਉਹਨਾਂ ਨੇ ਜਿਹੜੀਆਂ 6 ਪੁਆਇੰਟ ਆਫ ਐਂਟਰੀ ਹੈਗੀਆਂ ਸਦਰਨ ਬਾਰਡਰ ਦੇ ਉੱਤੇ ਉਹਨਾਂ ਨੂੰ ਬੰਦ ਕਰਨ ਦੇ ਹੁਕਮ ਜਿਹੜੇ ਆ ਉਹ ਦੇ ਦਿੱਤੇ ਨੇ। ਉਹਨਾਂ ਨੇ ਡਾਇਰੈਕਟ ਕਰਤਾ ਹੈ ਜਿਹੜੇ ਟੈਕਸਸ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਅਤੇ ਟੈਕਸਸ ਨੈਸ਼ਨਲ ਗਾਰਡ ਨੂੰ ਵੀ ਇਹਨਾਂ ਨੂੰ ਪੂਰੀ ਤਰ੍ਹਾਂ ਬੰਦ ਕਰੋ, ਕਿਉਂਕਿ ਕਹਿੰਦੇ ਵੀ ਬਹੁਤ ਵੱਡਾ ਸਰਜ ਜਿਹੜਾ ਮਾਈਗਰੈਂਟਸ ਦਾ ਉੱਥੇ ਆ ਰਿਹਾ ਆ। ਰਿਪਬਲਿਕਨ ਪਾਰਟੀ ਦੇ ਇਹ ਜਿਹੜੇ ਗਵਰਨਰ ਉਹਨਾਂ ਨੇ ਕਿਹਾ ਵੀ ਇਹ ਕ੍ਰਾਈਸਿਸ ਬਹੁਤ ਹੀ ਜ਼ਿਆਦਾ ਗੰਭੀਰ ਇਸ ਟਾਈਮ ਬਣ ਚੁੱਕਾ ਆ ਅਤੇ ਜਿਹੜੇ ਏਜੰਟਸ ਹੈਗੇ ਨੇ ਬਾਰਡਰ ਪੈਟਰੋਲ ਦੇ ਉਹ ਇਸ ਦੇ ਥੱਲੇ ਇੱਕ ਹਿਸਾਬ ਦੇ ਨਾਲ ਦੱਬਦੇ ਜਾ ਰਹੇ ਆ, ਓਵਰਵੈਲਮਡ ਹੈਗੇ ਨੇ ਇਸ ਕੈਓਸ ਦੇ ਕਰਕੇ। ਇਹੀ ਨਹੀਂ, ਜਿਹੜੇ ਕੁਛ ਜਿਹੜੇ ਹੇਸ਼ੀਅਨ ਮੂਲ ਦੇ ਜਿਹੜੇ ਲੋਕ ਆ ਕਹਿੰਦੇ ਵੀ ਇੱਕ ਰਿਵਰ ਜਿਹੜੀ ਸਭ ਨੂੰ ਪਤਾ ਵੀ ਉੱਥੇ ਜਿਹੜੀ ਸਭ ਤੋਂ ਮਸ਼ਹੂਰ ਜਿਹੜੀ ਹੈਗੀ ਆ ਰੀਓ ਗ੍ਰਾਂਡੇ ਆਈ ਗੈਸ ਵੀ ਉਸ ਦੇ ਹੇਠਾਂ ਇੰਤਜ਼ਾਰ ਕਰ ਰਹੇ ਆ। ਕਹਿੰਦੇ 8000 ਤੋਂ ਵੱਧ ਲੋਕ ਆਲਰੇਡੀ ਇਸ ਕੈਂਪ ਦੇ ਵਿੱਚ ਉੱਥੇ ਜਿਹੜੇ ਉਹ ਪਹੁੰਚ ਚੁੱਕੇ ਆ ਅਤੇ ਕਹਿੰਦੇ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਬਾਰਡਰ ਕ੍ਰੋਸਿੰਗ ਦੇ ਦੀਆਂ ਤਿਆਰੀਆਂ ਕਰ ਰਹੇ ਆ। ਡੈਲ ਰੀਓ ਟੈਕਸਸ ਦੇ ਵਿੱਚ ਜਿਹੜੇ ਅਥਾਰਟੀਜ਼ ਹੈਗੇ ਅਧਿਕਾਰੀ ਆ ਉਹਨਾਂ ਨੇ ਇਸ ਕੈਂਪ ਦੇ ਬਾਰੇ ਜਿਹੜੀ ਉਹ ਹੁਣ ਜਾਣਕਾਰੀ ਦਿੱਤੀ ਆ ਅਤੇ ਹੁਣ ਟੈਕਸਸ ਦੇ ਗਵਰਨਰ ਨੇ ਜਿਹੜੇ 6 ਪੁਆਇੰਟ ਆ ਉਹਨਾਂ ਨੂੰ ਸਦਰਨ ਬਾਰਡਰ ਦੇ ਉੱਤੇ ਜਿੱਧਰੋਂ ਦੀ ਬਹੁਤੇ ਲੋਕ ਜਿਹੜੇ ਆਉਂਦੇ ਆ ਅਤੇ ਜਿਹੜੇ ਕਾਰਵਾਂ ਆ ਰਹੇ ਆ ਉਹਨਾਂ ਨੂੰ ਬੰਦ ਕਰਨ ਦੇ ਆਦੇਸ਼ ਦੇ ਦਿੱਤੇ ਨੇ। ਜੀ ਅਗਲੀ ਖਬਰ ਅੱਗ ਦੇ ਸੰਬੰਧ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਸਕੁਆਇਰ ਨੈਸ਼ਨਲ ਪਾਰਕ ਦਾ ਜਿਹੜਾ ਜੰਗਲ ਹੈਗਾ ਆ, ਫੋਰੈਸਟ ਆ, ਕਹਿੰਦੇ ਵੀ ਉਹਦੇ ਲਾਗੇ ਬਿਲਕੁਲ ਜਿਹੜੀ ਅੱਗ ਆ, ਇੱਕ ਨਵੀਂ ਅੱਗ ਲੱਗੀ ਸੀ KNP ਕੰਪਲੈਕਸ ਫਾਇਰ। ਉਹ ਕੱਲ ਉਸ ਏਰੀਆ ਦੇ ਵਿੱਚ ਸੀ, ਬਸ ਕੁਛ ਕੁ ਲੈਸ ਦੈਨ 1 ਮਾਈਲ ਦੇ ਲਾਗੇ ਕਹਿੰਦੇ ਉਹ ਪਹੁੰਚਣ ਵਾਲੀ ਸੀ। ਸਕੁਆਇਰ ਨੈਸ਼ਨਲ ਪਾਰਕ ਜਿਹੜਾ ਇੱਦਾਂ ਦਾ ਆ, ਉੱਥੇ ਸਭ ਤੋਂ ਬਿਗੇਸਟ ਟਰੀ, ਸਭ ਤੋਂ ਵੱਡੇ ਜਿਹੜੇ ਟਰੀ ਆ ਉਹ ਅਰਥ ਦੇ ਉੱਤੇ ਕਹਿੰਦੇ ਸਭ ਤੋਂ ਵੱਡੇ ਹੈਗੇ ਆ ਤੇ ਓਲਡੈਸਟ ਵੀ ਹੈਗੇ ਆ। ਪਰ ਅਨਫੋਰਚੂਨੇਟ ਪਾਰਟ ਇਹ ਆ, ਡਰਾਊਟ ਕਰਕੇ ਬਹੁਤ ਸਾਰਾ ਜਿਹੜਾ ਸੋਕਾ ਹੋਇਆ ਆ। ਜੇ ਕਿਤੇ ਅੱਗ ਉਧਰ ਨੂੰ ਜਾਂਦੀ ਆ ਤੇ ਇਹ ਬਹੁਤ ਨੁਕਸਾਨ ਹੋਊਗਾ। ਜਿਹੜੀ KNP ਕੰਪਲੈਕਸ ਫਾਇਰ ਆ ਉਹ 7039 ਏਕੜਸ ਦੇ ਵਿੱਚ
ਆਲਰੇਡੀ ਕੱਲ ਫੈਲੀ ਹੋਈ ਸੀ, 0% ਉਹ ਕੰਟੇਨਡ ਆ। ਸੋ ਉਧਰ ਸਕੁਆਇਆ ਤੇ ਕਿੰਗਸ ਕੈਨੀਅਨ ਨੈਸ਼ਨਲ ਪਾਰਕ ਜਿਹੜੇ ਆ, ਦੋਨਾਂ ਨੂੰ ਬੜੇ ਧਿਆਨ ਦੇ ਨਾਲ ਕਲੋਜ਼ਲੀ ਜਿਹੜੇ ਆ ਫਾਇਰ ਫਾਈਟਰਸ ਉਹਨਾਂ ਨੂੰ ਵਾਚ ਕਰ ਰਹੇ ਹੈਗੇ। ਜੀ ਬਿਲਕੁਲ, ਤਾਂ ਹੀ ਜਿਹੜਾ ਕੱਲ੍ਹ ਦਾ ਵੈਲੀ ਦੇ ਵਿੱਚ ਕੱਲ੍ਹ ਪਰਸੋਂ ਦਾ ਜਿਹੜਾ ਧੂੰਆਂ ਜਿਹੜਾ ਉਹ ਜ਼ਿਆਦਾ ਤੁਸੀਂ ਕਹਿ ਸਕਦੇ ਹੋ ਵੀ ਐਟਮੋਸਫੇਅਰ 'ਚ, ਵਾਤਾਵਰਣ 'ਚ ਉਸ ਨਜ਼ਰ ਆ ਰਿਹਾ ਹੈਗਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, US ਦੇ ਹੀ ਇੱਕ ਰਹਿਣ ਵਾਲੇ ਨੇ, ਮਿਸ਼ੀਗਨ ਦੀ ਇੱਕ ਟੀਚਰ ਆ, ਉਸ ਦੇ ਖਿਲਾਫ $1 ਮਿਲੀਅਨ ਦਾ ਲਾ ਸੂਟ ਫਾਈਲ ਕਰ ਦਿੱਤਾ ਆ, ਜਦ ਮਿਸ਼ੀਗਨ ਦੇ ਟੀਚਰ ਨੇ ਉਸ ਦੇ ਕਹਿੰਦੇ ਨਿਆਣੇ ਦੇ ਵਾਲ ਜਿਹੜੇ ਆ ਉਹ ਕੱਟ ਦਿੱਤੇ। ਜਿਮੀ ਹੌਫਮਾਇਰ ਨੇ ਜਿਹੜਾ ਇਹ ਲਾ ਸੂਟ ਕੀਤਾ ਵੀ ਕੌਨਸਟੀਟਿਊਸ਼ਨਲ ਰਾਈਟਸ ਜਿਹੜਾ ਹੈਗਾ ਆ, ਉਸ ਦੀ ਜਿਹੜੀ ਮਿਕਸਡ ਰੇਸਡ ਡਾਟਰ ਆ ਉਸ ਦੇ ਵਾਇਲੇਟ ਕੀਤੇ ਆ, ਜਦ ਉਸ ਦੀ ਕੁੜੀ ਨੂੰ ਸਕੂਲ ਦੇ ਵਿੱਚੋਂ, ਹੁਣ ਉਸਨੇ ਤਾਂ ਵੈਸੇ ਕੱਢ ਲਿਆ ਵੀ ਜਦ ਸਕੂਲ ਦੇ ਦੌਰਾਨ ਉਸ ਦੀ ਟੀਚਰ ਦੇ ਦੁਆਰਾ ਉਸ ਦੇ ਵਾਲ ਜਿਹੜੇ ਉਹ ਕੱਟ ਦਿੱਤੇ ਗਏ ਆ। ਕਾਫੀ ਮਹੀਨਿਆਂ ਤੋਂ ਹਰਜੋਤ ਸਿੰਘ ਜੀ ਇੱਦਾਂ ਦਾ ਮਸਲਾ ਜਿਹੜਾ ਕਈ ਥਾਵਾਂ ਦੇ ਉੱਤੇ ਪਹਿਲਾਂ ਵੀ ਉੱਠਿਆ ਹੈ, ਖਾਸ ਕਰਕੇ ਜਿਹੜੇ ਕਾਲੇ ਮੂਲ ਦੇ ਬੱਚਿਆਂ ਦੇ ਜਿਹੜੇ ਵਾਲ ਆ, ਸਭ ਨੂੰ ਪਤਾ ਹੈ ਵੀ ਜ਼ਿਆਦਾ ਉਲਝਣਦਾਰ ਜਿਹੜੇ ਉਹ ਹੁੰਦੇ ਨੇ। ਸੋ ਉਹਨਾਂ ਨੂੰ ਲੈ ਕੇ ਕਈ ਜਿਹੜੀਆਂ ਸਕੂਲ ਦੀ ਜਿਹੜੀਆਂ ਹੇਅਰ ਪਾਲਿਸੀਜ਼ ਜਿਹੜੀਆਂ ਬਣਾਈਆਂ ਗਈਆਂ ਆ ਉਸ ਦੇ ਅਧੀਨ ਨਹੀਂ ਆਉਂਦੇ, ਅਤੇ ਫਿਰ ਉਹਨਾਂ ਨੂੰ ਵਾਲ ਕੱਟਣ ਦੇ ਲਈ ਆਖਿਆ ਜਾਂਦਾ ਹੈ, ਅਤੇ ਕਈ ਜਿਹੜੇ ਉਹ ਨਹੀਂ ਕਟਵਾਉਣਾ ਚਾਹੁੰਦੇ ਹੁੰਦੇ। ਸੋ ਇਹ ਵੀ ਇੱਕ ਨਵਾਂ ਮਸਲਾ ਹੁਣ ਸਾਹਮਣੇ ਆਇਆ, ਅਤੇ ਮਿਸ਼ੀਗਨ ਦੇ ਵਿੱਚ ਉਸ ਕੁੜੀ ਦੇ ਪੇ ਨੇ ਹੁਣ ਲਾ ਸੂਟ $1 ਮਿਲੀਅਨ ਦਾ ਜਿਹੜਾ ਉਹ ਫਾਈਲ ਕਰ ਦਿੱਤਾ। ਇਹ 7 ਸਾਲ ਦੀ ਕੁੜੀ ਸੀ ਜਿਸ ਦੇ ਜਿਹੜੇ ਵਾਲ ਕੱਟ ਦਿੱਤੇ ਗਏ। ਹੁਣ ਤੁਸੀਂ ਆਪ ਸੋਚੋ ਹਰਜੋਤ ਸਿੰਘ ਜੀ, ਕੱਲ੍ਹ ਨੂੰ ਕੋਈ ਸਿੱਖ ਮੁੰਡਾ ਜਾਂ ਕੁੜੀ ਹੋਵੇ, ਉਸ ਦੇ ਕਹੇ ਵੀ ਨਹੀਂ ਜੀ ਸਾਨੂੰ ਇਹ ਚੀਜ਼ ਚੰਗੀ ਨਹੀਂ ਲੱਗਦੀ ਅਤੇ ਅਸੀਂ ਤੁਹਾਡੇ ਵਾਲ ਜਿਹੜੇ ਉਹ ਕੱਟ ਦੇਣਾ ਚਾਹੁੰਦੇ ਹਾਂ, ਉਹ ਫਿਰ ਚੰਗੀ ਗੱਲ ਨਹੀਂ ਹੈ। ਟੀਚਰ ਨੂੰ ਆਪਣੇ ਹੱਥ ਦੇ ਵਿੱਚ ਇੱਦਾਂ ਦਾ ਕੰਮ ਨਹੀਂ ਸੀ ਲੈਣਾ ਚਾਹੀਦਾ। ਤੁਸੀਂ ਉਸਦੇ ਮਾਪਿਆਂ ਨੂੰ ਬੁਲਾ ਕੇ ਕਹਿ ਸਕਦੇ ਸੀ ਵੀ ਆਹ ਦੇਖੋ ਇੱਦਾਂ ਦੇ ਸਾਡੀ ਪੋਲਿਸੀ ਆ, ਇਸ ਦੇ ਅਨੁਕੂਲ ਜਿਹੜਾ ਚੱਲਣਾ ਪਊਗਾ। ਉਹ ਇੱਕ ਵੱਖਰਾ ਜਿਹੜੀ ਉਹ ਗੱਲ ਬਣਦੀ, ਪਰ ਇੱਦਾਂ ਵਾਲ ਕੱਟ ਦੇਣੇ ਨਿਆਣੇ ਦੇ, ਉਹ ਇੱਕ ਜਿਹੜੀ ਮਾੜੀ ਗੱਲ ਜਿਹੜੀ ਉਹ ਸਾਬਤ ਹੋਈ ਆ। ਜੀ, ਜੇ ਟੀਚਰਾਂ ਦੀ ਗੱਲ ਕਰਦੇ ਜਾਈਏ, ਕਹਿੰਦੇ ਵੀ ਲਾਸ ਐਂਜਲਸ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਵਿੱਚ ਇੱਕ ਟੀਚਰ ਨੇ ਆਪਣੇ ਜਿਹੜਾ ਆਫਿਸ ਆ, ਸਕੂਲ ਆ ਰੂਮ, ਉਹਦੇ ਵਿੱਚ F ਵਰਡ ਯੂਜ਼ ਕਰਕੇ ਪੁਲਿਸ ਲਿਖਿਆ, ਫਿਰ ਇੱਦਾਂ ਹੀ F ਵਰਡ ਯੂਜ਼ ਕਰਕੇ ਅਮਰੀਕਾ ਲਿਖਿਆ। ਇਹ ਪੋਸਟਰ ਜਿਹੜੇ ਆ ਉਹ ਲਾਏ ਹੋਏ ਹੈਗੇ ਆ। ਹੁਣ ਇਹਦਾ ਕਾਫੀ ਰੌਲਾ ਪਿਆ, ਤੇ ਲਾਸ ਐਂਜਲਸ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਜਿਹੜੇ ਹੁਣ ਪ੍ਰੈਜ਼ੀਡੈਂਟ ਆ, ਉਹ ਕਹਿੰਦੇ ਵੀ ਨਹੀਂ, ਅਸੀਂ ਇਸ ਨੂੰ ਰਿਵਿਊ ਕਰਾਂਗੇ, ਕਿਉਂਕਿ ਜਿਹੜੇ ਪੇਰੈਂਟਸ ਆ ਉਹ ਕਹਿੰਦੇ ਵੀ ਇਹ ਜਿਹੜਾ ਇੱਦਾਂ ਦੀ ਜਿਹੜੀ ਗੱਲਬਾਤ ਆ, ਪੋਲਿਟਿਕਸ ਆ, ਇਹ ਸਕੂਲ ਤੋਂ ਬਾਹਰ ਰੱਖਣੀ ਚਾਹੀਦੀ ਹੈਗੀ ਆ। ਕਿ ਉੱਥੇ ਇੱਕ ਪਲਸਤੀਨੀਅਨ ਫਲੈਗ ਵੀ ਲੱਗਾ ਆ, ਟਰਾਂਸਜੈਂਡਰ ਫਲੈਗ ਵੀ ਲੱਗਾ ਆ, ਬਲੈਕ ਲਾਈਵ ਮੈਟਰ ਫਲੈਗ ਵੀ ਲੱਗਾ ਆ, ਪ੍ਰਾਈਡ ਫਲੈਗ ਵੀ ਲੱਗਾ ਆ, ਤੇ ਜਿਹੜੀ ਕੰਟਰੀ ਚ ਆਵੇ ਉਹਨੂੰ ਗਾਲਾਂ ਲਿਖੀਆਂ ਤੇ ਉਹਨੂੰ ਪੁਲਿਸ ਵਾਲਿਆਂ ਨੂੰ ਗਾਲਾਂ ਲਿਖੀਆਂ। ਸੋ ਹੁਣ ਇਹ ਦੇਖੋ ਵੀ ਸਕੂਲਾਂ ਦੇ ਵਿੱਚ ਵੀ ਜਿਹੜਾ ਕਾਫੀ ਕੁਛ ਏਦਾਂ ਦਾ ਚੱਲ ਰਿਹਾ ਜੀ। ਐਕਟਿਵਿਜ਼ਮ ਤਾਂ ਪਹਿਲਾਂ ਹੀ ਸਕੂਲਾਂ ਕਾਲਜਾਂ ਦੇ ਵਿੱਚੋਂ ਜਿਹੜਾ ਉਹ ਚੱਲਦਾ ਰਿਹਾ। ਬਰਕਲੀ ਤਾਂ ਮਸ਼ਹੂਰ ਇਸੇ ਚੀਜ਼ ਦੇ ਲਈ ਰਹੀ ਹੈਗੀ ਆ, ਅਤੇ ਇਨਫੈਕਟ ਸੰਵਿਧਾਨ ਜਿਹੜਾ ਉਹ ਆਪਾਂ ਨੂੰ ਇੱਦਾਂ ਦਾ ਜਿਹੜੇ ਆ ਪ੍ਰੋਟੈਸਟ ਕਰਨ ਦਾ ਅਧਿਕਾਰ ਵੀ ਦਿੰਦੀ ਆ। ਇਹ ਵਰਡ ਜਿਹੜੇ ਆ ਉਹ ਵਰਤੇ ਵੀ ਜਾਂਦੇ ਰਹੇ ਆ, ਵਰਤਦੇ ਆ ਰਹੇ ਆ ਲੋਕ, ਅਤੇ ਮੈਨੂੰ ਲੱਗਦਾ ਆਉਣ ਵਾਲੇ ਸਮੇਂ 'ਚ ਵੀ ਵਰਤਣਗੇ। ਪਰ ਡੈਫੀਨੇਟਲੀ ਹਰ ਵਾਰੀ ਇਹ ਜਿਹੜਾ ਜ਼ਰੂਰ ਇੱਕ ਮੁੱਦਾ ਆ ਉਹ ਬਣਦਾ ਹੀ ਹੁੰਦਾ ਆ। ਓਬਵੀਅਸਲੀ ਕੁਛ ਲੋਕ ਹੱਕ ਅਤੇ ਕੁਛ ਲੋਕ ਜਿਹੜੇ ਇਸ ਦੇ ਅਗੇਂਸਟ ਦੇ ਵਿੱਚ ਆਉਣਗੇ। ਅਲਾਸਕਾ ਦੇ ਐਂਕਰੇਜ ਦਾ ਜਿਹੜਾ ਇਲਾਕਾ ਆ, ICU ਬੈਡਸ ਕਹਿੰਦੇ ਆ ਵੀ ਉੱਥੇ ਇਸ ਟਾਈਮ ਫੁੱਲ ਕਪੈਸਿਟੀ ਦੇ ਉੱਤੇ ਹੋ ਚੁੱਕੇ ਆ। ਕੋਵਿਡ ਦੇ ਕਰਕੇ ਉੱਥੇ ਵੀ ਬਹੁਤ ਜ਼ਿਆਦਾ ਜ਼ੇਰੇ ਇਲਾਜ ਹੋ ਰਹੇ ਨੇ ਲੋਕ, ਅਤੇ ਅਜੇ ਵੀ ਕਹਿੰਦੇ ਆંકੜੇ ਆ ਉੱਥੇ ਵੱਧ ਰਹੇ ਨੇ। ਸਭ ਨੂੰ ਪਤਾ ਵੀ ਦੂਰ ਦੁਰਾਡਾ ਇਲਾਕਾ ਹੈਗਾ ਆ ਅਲਾਸਕਾ, ਚੌਂਸ਼-ਫੇਰੇ ਬਰਫ ਬਹੁਤਾਤ ਦੇ ਵਿੱਚ ਜਿਹੜੀ ਹੁੰਦੀ ਆ, ਅਤੇ ਉੱਥੋਂ ਦੇ ਜਿਹੜੇ ਸਟੇਟ ਹੈਲਥ ਡਿਪਾਰਟਮੈਂਟ ਆ ਉਹਨਾਂ ਨੇ ਦੱਸਿਆ ਵੀ 210 ਜਿਹੜੇ ਕੋਵਿਡ-19 ਦੇ ਜਿਹੜੇ ਉਹ ਪੇਸ਼ੈਂਟਸ ਆ ਹੁਣ ਤੱਕ ਦੇ ਸਭ ਤੋਂ ਵੱਧ ਜਿਹੜਾ ਆંકੜਾ ਦੱਸਿਆ ਜਾ ਰਿਹਾ, ਉਹਨਾਂ ਵਿੱਚੋਂ 33 ਜਾਣੇ ਜਿਹੜੇ ਇਸ ਟਾਈਮ ਵੈਂਟੀਲੇਟਰ 'ਤੇ ਆ, ਅਤੇ ICUs ਜਿਹੜੀ ਆ ਉਹ ਫੁੱਲ ਕਪੈਸਿਟੀ ਦੇ ਉੱਤੇ ਪਹੁੰਚ ਚੁੱਕੇ ਹੈਗੇ ਨੇ। 69 ਜਿਹੜੇ ਉਹਨਾਂ ਦੇ ICU ਬੈਡਸ ਨੇ, ਅਤੇ 69 ਦੇ 69 ਹੀ ਜਿਹੜੇ ਆ ਉਹ ਬੈਡਸ ਇਸ ਟਾਈਮ ਪੂਰੀ ਤਰ੍ਹਾਂ ਜਿਹੜੇ ਉਹ ਲੱਗੇ ਹੈਗੇ ਨੇ। ਸੋ ਭਾਈ ਬੜਾ ਜਿਹੜਾ ਔਖਾ ਕਈ ਥਾਵਾਂ ਦੇ ਉੱਤੇ, ਖਾਸ ਕਰਕੇ ਜਿੱਥੇ ਇਨਫਰਾਸਟਰਕਚਰ ਸਟਰੋਂਗ ਤਾਂ ਨਹੀਂ, ਚਲੋ ਆਪਾਂ ਕਹਿ ਸਕਦੇ ਵੀ ਇਨਫਰਾਸਟਰਕਚਰ, ਪਰ ਜਿੱਥੇ ਲਿਮਿਟਿਡ ਰਿਸੋਰਸਿਸ ਹੈਗੇ ਆ ਉੱਥੇ ਬਹੁਤ ਜਿਹੜੀਆਂ ਮੁਸ਼ਕਿਲਾਂ ਆ ਉਹ ਆ ਰਹੀਆਂ ਨੇ। ਜੀ, ਅਗਲੀ ਖਬਰ ਆਪਣੀ ਗੋਲਡਨ ਸਟੇਟ ਕੈਲੀਫੋਰਨੀਆ ਤੋਂ ਹੀ ਆ ਰਹੀ ਹੈ। ਕਹਿੰਦੇ ਵੀ ਕੈਲੀਫੋਰਨੀਆ ਦੇ ਰੈਜ਼ੀਡੈਂਟਸ ਹੋ ਸਕਦਾ ਉਹਨਾਂ ਨੂੰ ਇਸ ਮਹੀਨੇ $1100 ਅਪ ਟੂ $1100 ਤੱਕ
ਹੋਰ ਪੈਸੇ ਜਿਹੜੇ ਆ ਸਟੇਟ ਵੱਲੋਂ ਮਿਲ ਜਾਣ। ਕੈਲੀਫੋਰਨੀਆ ਫਰੈਂਚਾਈਜ਼ੀ ਟੈਕਸ ਬੋਰਡ ਨੇ ਅੱਜ ਅਨਾਉਂਸ ਕੀਤਾ ਆ ਕਿ ਸੈਕੰਡ ਰਾਉਂਡ ਆਫ ਜਿਹੜਾ ਸਟੇਟ ਦਾ ਸਟਿਮੂਲਸ ਪੇਮੈਂਟ ਆ ਉਹ ਸਤੰਬਰ 17 ਤੋਂ ਲੋਕਾਂ ਨੂੰ ਮੇਲ ਹੋਣਾ ਸ਼ੁਰੂ ਹੋ ਜਾਊਗਾ। ਐਸਟੀਮੇਟਡ 2 ਮਿਲੀਅਨ ਚੈੱਕ ਜਿਹੜੇ ਆ ਉਹ ਲੋਕਾਂ ਦੇ ਬੈਂਕ ਅਕਾਊਂਟ ਦੇ ਵਿੱਚ ਡਾਇਰੈਕਟ ਡਿਪੋਜ਼ਿਟ ਕੀਤੇ ਜਾਣਗੇ। ਸੋ ਇਨਕਮ ਦਾ ਉਹੀ ਰੱਖਿਆ ਗਿਆ ਆ ਵੀ ਜਿਨ੍ਹਾਂ ਦੀ ਇਨਕਮ $75,000 ਤੋਂ ਥੱਲੇ ਹੈਗੀ ਆ ਉਹਨਾਂ ਨੂੰ ਇਹ ਚੈੱਕ ਜਾਣਗੇ। ਜਿਨ੍ਹਾਂ ਨੂੰ ਪਹਿਲਾਂ ਨਹੀਂ ਮਿਲੇ ਸੋ ਹੋ ਸਕਦਾ ਉਹਨਾਂ ਨੂੰ ਇਹਦੇ ਵਿੱਚ ਵੀ ਜਿਹੜੇ ਆ ਉਹ ਮਿਲ ਸਕਦੇ ਹੈਗੇ ਆ। ਸੋ ਹਰਜੋਤ ਸਿੰਘ ਜੀ ਕਲੀਅਰ ਕਰਦੇ ਜਾਈਏ, ਸੇਮ ਹੀ ਆ ਜਿਹੜਾ ਸਟਿਮੂਲਸ ਦਾ ਜਿਹੜਾ ਦੂਸਰਾ ਚੈੱਕ ਸੀ, ਇਹ ਆ ਵੀ ਹੁਣ ਇਹਨਾਂ ਨੇ ਚੈੱਕ ਘੱਲਣੇ ਜਿਹੜੇ ਉਹ ਸ਼ੁਰੂ ਕਰ ਰਹੇ। ਇਹ ਨਹੀਂ ਆ ਵੀ ਪਹਿਲਾਂ ਵੀ ਮਿਲ ਗਿਆ 500 ਫਿਰ 600 ਮਿਲ ਗਿਆ ਤੇ ਫਿਰ ਉਸ ਤੋਂ ਬਾਅਦ 'ਚ 1100 ਇਹ ਹੋਰ ਆ, ਨਹੀਂ, ਇਹ ਉਹਨਾਂ ਦੋਨਾਂ ਆંકੜਿਆਂ ਨੂੰ ਮਿਲਾ ਕੇ ਹੀ ਜਿਹੜਾ ਉਹ ਦੱਸਿਆ ਜਾ ਰਿਹਾ ਹੈਗਾ ਜੀ। ਸੋ ਬਿਲਕੁਲ ਬਹੁਤ ਵਾਰ ਸਾਡੇ ਵੀ ਰੇਡੀਓ ਸਟੇਸ਼ਨ ਤੇ ਕਾਲਾਂ ਕਰਦੇ ਰਹਿੰਦੇ, ਮੇਰਾ ਚੈੱਕ ਨਹੀਂ ਆਇਆ, ਮੇਰਾ ਚੈੱਕ ਨਹੀਂ ਆਇਆ। ਸੋ ਟੈਕਸ ਬੋਰਡ ਨੇ ਐਡਵਾਈਜ਼ ਕੀਤਾ ਆ ਵੀ ਜੇ ਤੁਸੀਂ ਕੈਲੀਫੋਰਨੀਆ ਦੇ ਰੈਜ਼ੀਡੈਂਟ ਹੈਗੇ ਆ ਤੁਹਾਨੂੰ ਕਰਨਾ ਕੁਝ ਨਹੀਂ ਪੈਣਾ, ਪਰ ਮੇਕ ਸ਼ੋਰ ਕਰੋ ਤੁਹਾਡਾ ਜਿਹੜਾ ਟੈਕਸ ਆ ਉਹ ਫਾਈਲ ਹੋਇਆ ਹੋਵੇ। ਅਕਤੂਬਰ 15 ਜਿਹੜੀ ਆ ਟੈਕਸ ਫਾਈਲਿੰਗ ਦੀ ਲਾਸਟ ਡੇਟ ਹੈਗੀ ਆ, ਉਸ ਤੋਂ ਪਹਿਲਾਂ ਉਹ ਫਾਈਲ ਹੋਣਾ ਚਾਹੀਦਾ, ਤਦ ਹੀ ਉਹ ਜਿਹੜੇ ਆ ਤੁਹਾਨੂੰ ਜਿਹੜੇ ਪੈਸੇ ਆ ਉਹ ਮੇਲ ਕਰਨਗੇ। 2020 ਦਾ ਨਾਲੇ ਟੈਕਸ ਜਿਹੜਾ ਉਹ ਫਾਈਲ ਹੋਇਆ ਹੋਣਾ ਚਾਹੀਦਾ। ਇਹ ਨਹੀਂ ਆ ਵੀ 2 ਸਾਲ ਪੁਰਾਣਾ ਟੈਕਸ ਫਾਈਲ ਕਰ ਦੋ ਤੇ ਇਸ ਵਾਰ ਦਾ ਜਿਹੜਾ ਉਹ ਆਪਾਂ ਛੱਡ ਦਈਏ। ਮਿਨੇਸੋਟਾ ਦੇ ਸੁਪਰੀਮ ਕੋਰਟ ਆ ਉਹ ਕਹਿੰਦੇ ਆ ਵੀ ਬੈਲਟ ਦੇ ਉੱਤੇ ਉਸ ਸਵਾਲ ਨੂੰ ਆਉਣ ਦੀ ਆਗਿਆ ਜਿਹੜੀ ਉਹ ਦੇ ਰਹੇ ਆ ਜਿਸ ਦੇ ਵਿੱਚ ਮਿਨੀਐਪੋਲਿਸ ਪੁਲਿਸ ਆ ਉਸ ਦਾ ਕੰਮ ਕਿੱਦਾਂ ਦਾ ਹੋਊਗਾ, ਉਸ ਦੀਆਂ ਫਿਊਚਰ ਪੁਲਿਸਿੰਗ ਜਿਹੜੀਆਂ ਉਹ ਕਿੱਦਾਂ ਦੀ ਹੋਊਗੀ, ਉਹ ਵੋਟਰ ਦੇ ਹੱਥ ਦੇ ਵਿੱਚ ਛੱਡਣ ਜਾ ਰਹੇ ਨੇ। ਸੋ ਇਸ ਦੀ ਮੰਗ ਜਿਹੜੀ ਆ ਕਹਿੰਦੇ ਵੀ ਕਈਆਂ ਨੇ ਕੀਤੀ ਸੀ ਵੀ ਬੈਲਟ ਦੇ ਉੱਤੇ ਇਹ ਲਿਆਉਣਾ ਚਾਹੀਦਾ ਆ। ਜਾਰਜ ਫਲਾਇਡ ਦੀ ਜਿਹੜੀ ਹੱਤਿਆ ਕਰਨ ਵਾਲੇ ਪੁਲਿਸ ਅਫਸਰ ਡੈਰਿਕ ਚੌਵਨ, ਜਿਸ ਨੂੰ 22 ਸਾਲ ਦੀ ਸਜ਼ਾ ਵੀ 22.5 ਸਾਲ ਦੀ ਸਜ਼ਾ ਜਿਹੜੀ ਉਹ ਹੋਈ ਆ, ਉਸ ਤੋਂ ਬਾਅਦ ਦੇ ਵਿੱਚ ਆਪਾਂ ਦੇਖਿਆ ਵੀ ਕਿਸ ਤਰੀਕੇ ਦੇ ਨਾਲ ਉੱਥੇ ਦਾ ਮਾਹੌਲ ਜਿਹੜਾ ਆ ਉਹ ਬਣਿਆ ਰਿਹਾ। ਇਨਫੈਕਟ ਇੱਕ ਹੋਰ ਵੱਖਰੇ ਮਾਮਲੇ ਦੇ ਵਿੱਚ ਇੱਕ ਛੋਟੀ ਉਮਰ ਦੇ ਨਿਆਣੇ ਦੇ ਨਾਲ ਇੱਦਾਂ ਦੀ ਹੀ ਡੈਰਿਕ ਚੌਵਨ ਦੀ ਕਰਤੂਤ ਆ, ਉਸ ਦਾ ਜਿਹੜਾ ਟਰਾਇਲ ਉਹ ਸ਼ੁਰੂ ਹੋ ਚੁੱਕਾ ਆ ਤੇ ਉਸ ਦੇ ਵਿੱਚ ਡੈਰਿਕ ਚੌਵਨ ਨੇ ਇੱਕ ਵਾਰੀ ਫੇਰ ਆਪਣੇ ਆਪ ਨੂੰ ਨਾਟ ਗਿਲਟੀ ਪਲੀ ਕੀਤਾ ਹੈ। ਤੇ ਉੱਧਰ ਜਾਰਜ ਫਲੋਇਡ ਦੀ ਹੱਤਿਆ ਦੇ ਦੌਰਾਨ ਜਿਹੜੇ 4 ਹੋਰ ਨਾਲ ਪੁਲਿਸ ਅਫਸਰ ਸੀ ਡੈਰਿਕ ਚੌਵਨ ਦੇ, ਉਹਨਾਂ ਦਾ ਵੀ ਟਰਾਇਲ ਜਿਹੜਾ ਉਹ ਸ਼ੁਰੂ ਹੋ ਰਿਹਾ ਤੇ ਉਹਨਾਂ ਨੇ ਵੀ ਨਾਟ ਗਿਲਟੀ ਜਿਹੜਾ ਆ ਉਹ ਪਲੀ ਕੀਤਾ ਆ। ਸੋ ਉਹ 4 ਜਿਹੜੇ ਬਾਕੀ ਜਿਹੜੇ ਪੁਲਿਸ ਅਫਸਰ ਸੀਗੇ ਉਹਨਾਂ ਦਾ ਵੀ ਟਰਾਇਲ ਹੁਣ ਸ਼ੁਰੂ ਹੋਵੇਗਾ ਅਤੇ ਗੱਲਾਂ ਬਾਤਾਂ ਜਿਹੜੀਆਂ ਲੋਕਾਂ ਨੂੰ ਜਿਹੜੀਆਂ ਸੁਣਨਗੇ, ਗਵਾਹ ਜਿਹੜੇ ਆ ਜਿਹੜੇ ਸਾਹਮਣੇ ਜਿਹੜੇ ਉਹ ਆ ਕੇ ਕੁਛ ਬੋਲਣਗੇ, ਕੁਛ ਹੱਕ 'ਚ ਕੁਛ ਅਗੇਂਸਟ। ਸੋ ਦੇਖਦੇ ਹਾਂ ਵੀ ਉਸ ਟਰਾਇਲ ਦਾ ਕੀ ਨਤੀਜਾ ਜਿਹੜਾ ਬਾਕੀ 4 ਪੁਲਿਸ ਅਫਸਰਾਂ ਦਾ ਨਿਕਲਦਾ ਆ। ਅਗਲੀ ਖਬਰ ਫ੍ਰਿਜ਼ਨੋ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ ਅੱਜ ਬਾਅਦ ਦੁਪਹਿਰ ਦੇ ਵਿੱਚ ਹਾਈਵੇ ਜਿਹੜਾ 41 ਆ ਉੱਥੇ ਜਿਹੜੀ ਇੱਕ ਬਹੁਤ ਖਤਰਨਾਕ ਅੱਗ ਲੱਗੀ, ਜਿਹਦੇ ਨਾਲ 41 ਹਾਈਵੇ ਦੇ ਉੱਤੇ ਜਿਹੜਾ ਆ ਤੇ ਈਸਟ ਮਾਊਂਟਨ ਵਿਊ ਐਵਨਿਊ ਜਿਹੜਾ ਆ ਉਹਦੇ ਲਾਗੇ ਇੱਕ 30,000 ਸਕੁਅਰ ਫੁੱਟ ਦੀ ਜਿਹੜੀ ਬਿਲਡਿੰਗ ਆ ਉਹ ਵੀ ਪੂਰੀ ਤਰ੍ਹਾਂ ਸੜ ਗਈ। ਪਬਲਿਕ ਆਕਸ਼ਨ ਆਸ ਕਰਕੇ ਜਿਹੜੀ ਬਿਲਡਿੰਗ ਆ ਯੂਜ਼ ਕੀਤੀ ਜਾਂਦੀ ਸੀ ਆਕਸ਼ਨ ਦੇ ਲਈ, ਤੇ ਉਸ ਨੂੰ ਬੁਝਾਉਣ ਦੇ ਲਈ ਮਡੇਰਾ ਕਾਉਂਟੀ ਫਾਇਰ ਡਿਪਾਰਟਮੈਂਟ, ਫ੍ਰਿਜ਼ਨੋ ਦੀ ਫਾਇਰ ਡਿਪਾਰਟਮੈਂਟ ਤੇ ਉਹ ਪੂਰੇ ਜ਼ੋਰਾਂ ਸ਼ੋਰਾਂ ਨਾਲ ਲੱਗੇ ਹੋਆ। ਪਰ 6 ਵਜੇ ਹੁਣੇ ਹੀ ਜਿੱਦਾਂ ਆਪਾਂ ਕਹਿ ਸਕਦੇ ਹਾਂ ਹੁਣ ਤੋਂ ਕੁਛ ਮਿੰਟ ਪਹਿਲਾਂ ਹੀ ਜਿਹੜੀ ਆ ਉਹ ਫਾਇਰ ਕੰਟੇਨ ਹੋਈ ਹੈਗੀ ਆ। ਹੁਣ ਦੁਬਾਰਾ ਕੀ ਜਿਹੜਾ ਬਿਜ਼ਨਸ ਰਾਊਟ 41 ਆ ਉਹ ਖੁੱਲਿਆ ਹੈਗਾ ਆ ਕਿਉਂਕਿ ਕਈ ਘੰਟੇ ਇਹ ਬੰਦ ਰਿਹਾ ਜੀ। ਤੇ ਸੈਕਰਾਮੈਂਟੋ ਤੋਂ ਅਗਲੀ ਜਿਹੜੀ ਇਹ ਖਬਰ ਆ ਰਹੀ ਹੈ, ਉੱਥੇ ਹਾਈਵੇ 99 ਦੇ ਉੱਤੇ ਰੋਂਗ ਸਾਈਡ ਜਿਹੜਾ ਰੋਂਗ ਵੇ ਕ੍ਰੈਸ਼ ਜਿਹੜਾ ਇੱਕ ਡੈਡਲੀ ਜਿਹੜਾ ਉਹ ਹਾਈਵੇ 99 ਦੇ ਉੱਤੇ ਹੋਇਆ। ਉਸ ਤੋਂ ਬਾਅਦ ਦੇ ਵਿੱਚ ਐਕਸੀਡੈਂਟ ਕਰਨ ਤੋਂ ਬਾਅਦ ਦੇ ਵਿੱਚ ਹੋਂਡਾ ਅਕੋਰਡ ਦੇ ਵਿੱਚ ਸੀਗਾ, ਐਲਗਰੋਵ ਦੇ ਇਲਾਕੇ ਦੇ ਵਿੱਚ ਹੋਇਆ। ਉਹ ਫਿਰ ਉੱਥੋਂ ਦੌੜ ਗਿਆ। ਇਹ ਤਕਰੀਬਨ ਤੜਕੇ 2:45 ਵਜੇ ਦੀ ਜਿਹੜੀ ਇਹ ਗੱਲ ਦੱਸੀ ਜਾ ਰਹੀ ਆ। ਕੈਲਵਾਈਨ ਰੋਡ ਤੇ ਪਾਵਰ ਇਨ ਰੋਡ ਆ ਉਸ ਦੇ ਨਜ਼ਦੀਕ ਇਹ ਘਟਨਾ ਵਾਪਰੀ ਸੀ। ਬਾਅਦ ਦੇ ਵਿੱਚ ਪੁਲਿਸ ਚੇਜ਼ ਤੋਂ ਬਾਅਦ ਦੇ ਵਿੱਚ ਸਸਪੈਕਟ ਆ ਕਹਿੰਦੇ ਆ ਉਸ ਨੂੰ ਜਿਹੜਾ ਆ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਸੀਗਾ। CHP ਨੂੰ ਜਦੋਂ ਕਾਲਾਂ ਗਈਆਂ ਵੀ ਭਾਈ ਇੱਕ ਰੋਂਗ ਵੇ ਡਰਾਈਵਰ ਜਿਹੜਾ ਉਹ ਆ ਰਿਹਾ ਹੈਗਾ ਆ ਤੇ ਕਿਸੇ ਦੇ ਨਾਲ ਹੈਡ ਔਨ ਕ੍ਰੈਸ਼ ਜਿਹੜਾ ਆ ਉਹ ਸਾਊਥ ਬਾਉਂਡ 99 ਦੇ ਉੱਤੇ ਜਿਹੜਾ ਆ ਉਹ ਹੋ ਸਕਦਾ ਹੈ। ਇਨਫੈਕਟ ਕਹਿੰਦੇ ਆ ਵੀ ਹੋ ਹੀ ਗਿਆ ਉੱਥੇ ਸਟਾਕਟਨ ਬੁਲੇਵਾਰਡ ਔਨ ਰੈਂਪ ਦੇ ਉੱਤੇ। ਸੋ ਉਸ ਤੋਂ ਬਾਅਦ ਦੇ ਵਿੱਚ ਉਹ ਉੱਥੋਂ ਭੱਜਿਆ ਪਰ ਇਸ ਨੂੰ ਜਿਹੜਾ ਉਹ ਫੜ ਲਿਆ ਗਿਆ। ਹਾਲ ਦੀ ਘੜੀ ਜਿਹੜਾ ਉਹ ਦੱਸਿਆ ਵੀ 34 ਸਾਲਾਂ ਦਾ ਜੇਕਬ ਮੈਕਫਰਸਨ
ਉਸ ਨੂੰ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ ਆ। ਪੈਸੰਜਰ ਸੀਟ ਦੇ ਉੱਤੇ ਜਿਹੜਾ ਇੱਕ ਨਾਲ ਸੀਗਾ ਉਹ ਅਨਰਿਸਪੌਂਸਿਵ ਕਹਿੰਦੇ ਆ ਵੀ ਉਹ ਰਿਹਾ, ਅਤੇ ਜਦ ਉਸ ਨੂੰ ਹਸਪਤਾਲ ਦੇ ਵਿੱਚ ਲੈ ਕੇ ਗਏ ਤਾਂ ਉਸ ਨਾਲ ਪੈਸੰਜਰ ਦੀ ਉਹ ਮੌਤ ਹੋ ਗਈ ਸੀ। ਜੀ, ਅਗਲੀ ਖਬਰ ਬੇਕਰਸਫੀਲਡ ਤੋਂ ਆ ਰਹੀ ਹੈ। ਬੇਕਰਸਫੀਲਡ ਦੇ ਵਿੱਚ ਜਿਹੜੀ ਕਰਨ ਕਾਉਂਟੀ ਬੋਰਡ ਆਫ ਸੁਪਰਵਾਈਜ਼ਰਸ ਆ, ਉਹਨਾਂ ਨੇ $3,000 ਦੀ ਜਿਹੜੀ ਪੇਮੈਂਟ ਆ ਜਿਹੜੇ ਉਹਨਾਂ ਦੇ EMPLOYEE ਸੀ, ਸਟਾਫ ਜਿਨ੍ਹਾਂ ਨੇ ਕਰੋਨਾ ਵਾਇਰਸ ਦੇ ਦੌਰਾਨ ਕੰਮ ਕੀਤਾ ਹੈਗਾ ਆ, ਉਹਨਾਂ ਨੂੰ ਜਿਹੜਾ ਬੋਨਸ ਦਿੱਤਾ ਹੈਗਾ। ਸੋ ਹੁਣ ਕਿਉਂਕਿ ਕਾਉਂਟੀ ਬੋਰਡ ਆਫ ਸੁਪਰਵਾਈਜ਼ਰ ਨੇ ਆਪਣੇ ਜਿਹੜੇ EMPLOYEEਆਂ ਨੂੰ ਦਿੱਤਾ, ਤੇ ਹੁਣ ਜਿਹੜੇ ਸਿਟੀ ਦੇ ਵਰਕਰਸ ਹੈਗੇ ਆ ਉਹ ਵੀ ਕਹਿੰਦੇ ਵੀ ਭਾਈ ਅਸੀਂ ਵੀ ਕੰਮ ਕਰਦੇ ਸੀ, ਅਸੀਂ ਵੀ ਪੁਲਿਸ ਦੇ ਵਿੱਚ, ਫਾਇਰ ਦੇ ਵਿੱਚ ਜਾਂ ਮੈਡੀਕਲ ਫੀਲਡ ਦੇ ਵਿੱਚ ਸੀ, ਵੀ ਸਾਨੂੰ ਵੀ ਜਿਹੜਾ ਫੰਡ ਦਿੱਤਾ ਜਾਵੇ। ਪਿਛਲੇ ਅਗਸਤ ਦੇ ਵਿੱਚ ਸੁਪਰਵਾਈਜ਼ਰ ਨੇ $22 ਮਿਲੀਅਨ ਜਿਹੜਾ 7,000 ਦੇ ਕਰੀਬ ਕਾਉਂਟੀ ਦੇ EMPLOYEE ਆ ਜਿਹੜੇ ਜੁਲਾਈ 1 ਤੋਂ ਪਹਿਲਾਂ ਹਾਇਰ ਹੋਏ ਆ, ਉਹਨਾਂ ਦੇ ਲਈ ਰੱਖਿਆ ਸੀਗਾ। ਤੇ ਜਿਹੜੀ ਬੇਕਰਸਫੀਲਡ ਦੀ ਸਿਟੀ ਆ, ਉਹਨਾਂ ਨੂੰ ਵੀ ਅਮਰੀਕਨ ਰੈਸਕਿਊ ਪਲਾਨ ਦੇ ਅੰਡਰ $94.5 ਮਿਲੀਅਨ ਮਿਲਿਆ ਹੋਇਆ। ਤੇ ਉੱਥੇ ਦੇ ਜਿਹੜੇ EMPLOYEES ਆ ਸਿਟੀ ਦੇ, ਹੁਣ ਉਹ ਕਹਿੰਦੇ ਵੀ ਅਸੀਂ ਵੀ ਵੇਟ ਕਰਦੇ ਵੀ ਸਾਨੂੰ ਵੀ ਜਿਹੜੇ ਆ ਪੈਸੇ ਦਿੱਤੇ ਜਾਣ। ਜੀ ਬਿਲਕੁਲ। ਤੇ ਇੱਕ ਵਾਰੀ ਫਿਰ ਦੱਸ ਜਾਈਏ, ਕੱਲ੍ਹ ਨੂੰ ਜਿਹੜੇ ਆ ਸੈਕਰਾਮੈਂਟੋ ਦੇ ਵਿੱਚ ਫਾਇਰ ਫਾਈਟਰਸ ਆ, ਉਹਨਾਂ ਦੇ ਲਈ ਬ੍ਰੇਕਫਾਸਟ ਦਾ ਪ੍ਰਬੰਧ ਜਿਹੜਾ ਉਹ ਜਿਹੜੇ ਟਰੱਕਰਸ ਹੈਗੇ ਆ, ਪੰਜਾਬੀ ਸਿੱਖ ਟਰੱਕਰਸ ਆ, ਉਹਨਾਂ ਦੇ ਦੁਆਰਾ ਕੀਤਾ ਗਿਆ, ਜਿੱਦਾਂ ਫਰੈਜ਼ਨੋ ਦੇ ਵਿੱਚ ਕੁਛ ਦਿਨ ਪਹਿਲਾਂ ਕੀਤਾ ਗਿਆ ਸੀਗਾ। ਸੋ ਸਵੇਰੇ 8:30 ਵਜੇ ਇੱਥੇ ਹੋਣਾ ਆ, ਅਤੇ ਜੇ ਕੋਈ ਹੋਰ ਵੀ ਜਾ ਕੇ ਐਪਰੀਸ਼ੀਏਟ ਕਰਨਾ ਚਾਹੁੰਦਾ ਆ ਫਾਇਰ ਫਾਈਟਰਸ ਨੂੰ, ਤਾਂ ਇਸ ਸਮਾਗਮ ਦੇ ਵਿੱਚ ਜਿਹੜਾ ਉਹ ਜ਼ਰੂਰ ਤੁਸੀਂ ਜਾ ਸਕਦੇ ਆ। 2409 ਡੀਨ ਸਟਰੀਟ ਜਿਹੜਾ ਆ ਉੱਥੇ ਹੋਣ ਜਾ ਰਿਹਾ ਹੈਗਾ ਆ। ਸੋ ਜ਼ਰੂਰ ਜਿਹੜਾ ਆ ਤੁਸੀਂ ਜਾ ਕੇ ਇਹਨਾਂ ਦੀ ਸਪੋਰਟ ਜਿਹੜੀ ਉਹ ਕਰੋ। ਜਿਹੜੇ ਟਰੱਕਰਸ ਜੋ ਇਹ ਕੰਮ ਕਰ ਰਹੇ ਆ ਉਹਨਾਂ ਦੀ ਵੀ, ਅਤੇ ਫਾਇਰ ਫਾਈਟਰਸ ਦਾ ਵੀ ਜਿਹੜਾ ਉਹ ਧੰਨਵਾਦ ਆ ਉਹ ਜ਼ਰੂਰ ਕਰਨਾ ਚਾਹੀਦਾ ਆ। ਸਮਾਂ ਜਿਹੜਾ ਹੁਣ ਜੀ ਜਿੰਨੇ ਵੀ ਸਰੋਤੇ ਆ ਸਾਰਿਆਂ ਨੂੰ ਬੇਨਤੀ ਕਰਦੇ ਆ ਕੋਈ ਖਾਸ ਕਰਕੇ ਜਿਹੜੇ ਸੈਕਰਾਮੈਂਟੋ ਏਰੀਆ 'ਚ ਰਹਿੰਦੇ ਹੈਗੇ ਆ, ਜ਼ਰੂਰ ਉੱਥੇ ਪਹੁੰਚਿਓ। ਤੇ ਇੱਕ ਜਾਂਦੇ ਆਪਾਂ ਸਿੱਖਾਂ ਨਾਲ ਰਿਲੇਟਡ ਖਬਰ ਜ਼ਰੂਰ ਸਾਂਝੀ ਕਰਨੀ ਆ। ਅੱਜ ਵਾਈਟ ਹਾਊਸ ਵੱਲੋਂ ਜਿਹੜਾ ਆ ਇੱਕ ਜਿਹੜਾ ਨੋਟ ਇਸ਼ੂ ਕੀਤਾ ਗਿਆ ਹੈਗਾ ਆ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਵੱਲੋਂ, ਖਾਸ ਕਰਕੇ ਜਿਹੜੇ ਬਲਵੀਰ ਸਿੰਘ ਸੋਢੀ ਜਿਨ੍ਹਾਂ ਨੂੰ ਗੋਲੀ ਦੇ ਨਾਲ 9/11 ਤੋਂ ਬਾਅਦ ਮਾਰ ਦਿੱਤਾ ਗਿਆ ਸੀ, ਉਹਨਾਂ ਦੇ ਸੰਬੰਧ ਦੇ ਵਿੱਚ ਉਹਨਾਂ ਨੇ ਕਿਹਾ ਆ ਵੀ ਤੁਸੀਂ ਮਾਡਲ ਆਫ ਸਟਰੈਂਥ ਆ ਤੇ ਕਰੇਜ ਬਾਈ ਟਰਨਿੰਗ ਯੂਰ ਪੇਨ ਇਨਟੂ ਪਰਪਸ। ਤੇ ਉਹਨਾਂ ਨੇ ਕਿਹਾ ਵੀ ਬਲਵੀਰ ਜੀ ਦੀ ਮੈਮਰੀ ਦੇ ਲਈ ਜਿਹੜੀ ਉਹਨਾਂ ਦੀ ਸਮਾਈਲ ਹਮੇਸ਼ਾ ਹੀ ਉਹਨਾਂ ਦੇ ਬੁੱਲਾਂ ਦੇ ਉੱਤੇ ਰਹਿੰਦੀ ਸੀ, ਉਹ ਦੇਖਦੇ ਹੋਏ ਸਾਡੀਆਂ ਅੱਖਾਂ ਦੇ ਵਿੱਚ ਅੱਥਰੂ ਆਉਂਦੇ ਆ। ਤੇ ਮੇਰੀ ਇਹ ਕੋਸ਼ਿਸ਼ ਰਹੂਗੀ ਕਦੇ ਵੀ ਅਮਰੀਕਾ ਦੇ ਵਿੱਚ ਇੱਦਾਂ ਦਾ ਨਾ ਵਾਪਰੇ, ਤੇ ਜਿਹੜੇ ਸਿੱਖ ਆ, ਜਿਹੜੀ ਸਿੱਖਾਂ ਦੀ ਸਪਿਰਿਟ ਹੈਗੀ ਚੜ੍ਹਦੀ ਕਲਾ ਦੀ, ਐਵਰ ਰਾਈਜ਼ਿੰਗ ਸਪਿਰਿਟ, ਤੇ ਈਵਨ ਸਖਤ ਹਾਰਡਸ਼ਿਪ ਟਾਈਮ ਦੇ ਵਿੱਚ ਵੀ ਉਹ ਅਮਰੀਕਾ ਨੂੰ ਵਧੀਆ ਬਿਲਡ ਕਰਨ ਦੇ ਵਿੱਚ ਕੰਮ ਆਊਗੇ। ਜੀ ਬਿਲਕੁਲ। ਤੇ ਜਾਣ ਤੋਂ ਪਹਿਲਾਂ ਸਟਾਕ ਮਾਰਕੀਟ 'ਤੇ ਨਜ਼ਰ ਮਾਰਦੇ ਜਾਈਏ। ਡਾਓ ਜੋਨਸ ਅੱਜ 63 ਪੁਆਇੰਟ ਡਿੱਗ ਕੇ 34,751 ਦੇ ਉੱਤੇ ਬੰਦ ਹੋਇਆ। ਨੈਸਡੈਕ ਦੇ ਵਿੱਚ 20 ਪੁਆਇੰਟ ਵਧੇ 15,182 ਤੇ ਬੰਦ ਹੋਇਆ। S&P ਦੇ ਵਿੱਚ 7 ਪੁਆਇੰਟ ਡਿੱਗੇ 4474 ਦੇ ਉੱਤੇ ਬੰਦ ਹੋਇਆ। 10 ਈਅਰ ਯੀਲਡ 1.33% ਤੇ ਰਹੀ। ਸੋਨੇ ਦਾ ਭਾਅ $1,756 ਪ੍ਰਤੀ ਆਊਂਸ ਰਿਹਾ, ਤੇ ਬਿਟਕੋਇਨ ਦੀ ਕੀਮਤ 47,553 ਤੇ ਰਹੀ। $1 ਦੀ ਕੀਮਤ ਕੈਨੇਡਾ ਦੇ $1.27 ਦੇ ਬਰਾਬਰ ਰਹੀ ਆ। $1 ਦੀ ਕੀਮਤ ਇੰਡੀਆ ਦੇ $73.80 ਦੇ ਬਰਾਬਰ ਰਹੀ। ਜੀ, ਤੇ ਇੱਥੇ ਹੀ ਹੁਣ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਆ। ਮਿਲਾਂਗੇ ਆਪਾਂ ਆਪਣੇ ਸਾਰੇ ਹੀ ਸਰੋਤਿਆਂ ਨੂੰ ਜਿਹੜਾ ਜੀ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਤੇ ਮੈਨੂੰ ਹਰਜੋਤ ਸਿੰਘ ਨੂੰ ਆਗਿਆ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ, ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।